ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਕੋਲ ਡਾਕਟਰ ਅਮਰਜੀਤ ਸਿੰਘ ਜੀ ਜੋ TV 84 ਚੈਨਲ ਦੇ ਹੈਗੇ, ਉਹ ਸਾਡੇ ਕੋਲ ਆਏ ਨੇ। ਤੁਹਾਨੂੰ ਆਪ ਜੀ ਨੂੰ ਦੱਸਣਗੇ ਕਿ 84 ਵਿੱਚ 84 ਜੂਨ ਦਾ ਮਹੀਨਾ ਸਾਡੇ ਸਾਰੇ ਸਿੱਖ ਕੌਮ ਲਈ, ਸਿੱਖ ਇਤਿਹਾਸ ਲਈ ਕਿੰਨਾ ਦੁੱਖ ਭਰੀ ਉਹ ਸਾਡੇ ਨਾਲ ਘਟਨਾ ਵਾਪਰੀ ਸੀ। ਉਸ ਘਟਨਾ ਬਾਰੇ ਤੁਹਾਨੂੰ ਅੱਜ ਇਹ ਦੱਸਣਗੇ ਕਿ ਸਾਨੂੰ ਆਪਣੀ ਸਿੱਖ ਕੌਮ ਨੂੰ ਔਰ ਸਾਡੇ ਸਿੱਖ ਇਤਿਹਾਸ ਵਿੱਚ ਕੀ ਹੋਇਆ ਸੀ। ਸੋ ਆਓ ਸਾਰੇ ਜਣੇ ਅਸੀਂ ਸਾਰੇ ਆਪਸ ਵਿੱਚ ਸਿੱਖ ਕੌਮ ਏਕਤਾ ਦੇ ਨਾਲ ਰਹੀਏ ਤੇ ਅਸੀਂ ਏਕਤਾ ਦੇ ਨਾਲ ਰਹਿ ਕੇ ਹੀ ਅਸੀਂ ਆਪਣੀ ਮੰਗ ਸਕਦੇ ਹਾਂ, ਆਪਣੀ ਮੰਗ ਨੂੰ ਪੂਰੀ ਕਰ ਸਕਦੇ ਹਾਂ, ਕਿਉਂਕਿ ਸਾਡਾ ਹੱਕ ਹੈ। ਮੰਗਣਾ ਇੱਕ ਹੱਕ ਹੈਗਾ, ਸਾਨੂੰ ਉਹ ਜ਼ਰੂਰ ਮੰਗਣੀ ਚਾਹੀਦੀ ਹੈ ਤੇ ਤਾਂ ਹੀ ਅਸੀਂ ਜ਼ੁਲਮ ਦੇ ਨਾਲ ਟਕਰਾ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 1984 ਦੇ ਘੱਲੂਘਾਰੇ ਦੇ ਦਿਵਸ ਦੀ ਯਾਦ ਨੂੰ ਸਮਰਪਿਤ ਇਕੱਠੇ ਹੋਏ ਹਾਂ। ਇਹ ਸਿੱਖ ਕੌਮ ਦੀ ਹਿੱਕ ਤੇ ਵਾਪਰਿਆ ਤੀਸਰਾ ਘੱਲੂਘਾਰਾ ਸੀ, ਜਿਸ ਨੂੰ ਸਿੱਖ ਕੌਮ ਨੂੰ ਸਾਰਿਆਂ ਨੇ ਹੀ ਰਲ ਮਿਲ ਕੇ ਇਕਜੁੱਟ ਹੋ ਕੇ ਅਸੀਂ ਇਸ ਉਦੇਸ਼ ਨੂੰ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਪੂਰਾ ਕੀਤਾ ਸੀ, ਖਾਲਿਸਤਾਨ ਵੱਲ ਵਧਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਡਾਇਸਪੋਰਾ ਸਿੱਖ ਜੋ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਇੱਕ ਚੰਗਾ ਜੀਵਨ ਤੇ ਕੌਮ ਦੀ ਸਿਰਜਣੀ ਨੂੰ ਅੱਗੇ ਵਧਾਉਣ ਲਈ ਜੋ ਇੱਥੇ ਰਹਿ ਰਹੇ ਹਾਂ, ਸਾਡਾ ਮਕਸਦ ਹੈ। ਇਸ ਲਈ ਅਸੀਂ ਆਪ ਦੇ ਨਿਸ਼ਾਨੇ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਤੇ ਉਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਜੋ ਤੁਸੀਂ ਬੱਚੇ ਇੱਥੇ ਬੈਠੇ ਹੋ, ਸਾਡਾ ਭਵਿੱਖ ਹੋ। ਡਾਇਸਪੋਰਾ ਸਿੱਖ ਦੀ ਬਹੁਤ ਵੱਡਾ ਰੋਲ ਹੈ ਇਸ ਵੇਲੇ ਸਾਡੀ ਆਜ਼ਾਦੀ ਦੀ ਲੜਾਈ ਦੇ ਵਿੱਚ। ਹਿੰਦੁਸਤਾਨ ਦੇ ਵਿੱਚ ਬੈਠਿਆਂ ਸਾਨੂੰ ਉਹਨਾਂ ਹਰ ਤਰੀਕੇ ਨਾਲ, ਹਰ ਤਰ੍ਹਾਂ ਉਹਨਾਂ ਨੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ, ਪਰ ਅਸੀਂ ਇੱਥੇ ਬਿਲਕੁਲ ਆਜ਼ਾਦ ਹਾਂ। ਤੇ ਸਪੈਸ਼ਲੀ ਜੋ ਬੱਚੇ ਤੁਸੀਂ ਇਸ ਸਿਸਟਮ 'ਚ ਰਹਿੰਦੇ ਹੋ, ਇੱਥੇ ਦੀ ਐਜੂਕੇਸ਼ਨ ਹੈ ਤੁਹਾਡੇ ਕੋਲ, ਸਾਡੇ 'ਚ ਕਈ ਬਾਉਂਡਰੀਜ਼ ਨੇ, ਸਾਡੇ ਕੋਲ ਲੈਂਗੁਏਜ ਦੀ ਕਮਾਂਡ ਉਹ ਨਹੀਂ ਹੈ ਜੋ ਤੁਹਾਡੇ ਕੋਲ ਹੈ। ਤੋ ਅੱਜ ਆਪਾਂ 84 'ਚ ਕੀ ਵਾਪਰਿਆ, ਸਾਡਾ ਮਕਸਦ ਕੀ ਹੈ ਇੱਥੇ ਇਕੱਤਰ ਹੋਣ ਦਾ। ਅਸੀਂ ਕੌਮੀ ਆਜ਼ਾਦੀ ਦੇ ਮਕਸਦ ਨੂੰ ਲੈ ਕੇ ਜਿਸ ਨੂੰ ਤੁਰੇ ਹਾਂ, ਉਹਦੀ ਪ੍ਰਾਪਤੀ ਕਿਵੇਂ ਕਰਨੀ ਹੈ, ਜਿਸ ਨਾਲ ਅਸੀਂ ਆਪਦੇ ਮਾਣ-ਮੱਤੇ ਇਤਿਹਾਸ ਨੂੰ ਦੇਖਦੇ ਹੋਏ, ਮਾਣ-ਮੱਤੇ ਵਿਰਸੇ ਨੂੰ ਦੇਖਦੇ ਹੋਏ ਆਉਣ ਦਾ ਫਿਊਚਰ ਅਸੀਂ ਆਪਦਾ ਸਿਰਜ ਸਕੀਏ। ਸੋ ਆਪ ਜੀ ਨੂੰ ਅੱਜ ਸਾਡੇ ਵਿੱਚ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਫੇਅਰਸ ਐਂਡ TV 84 ਦੇ ਸੰਚਾਲਕ ਭਾਈ ਨਰਿੰਦਰ ਸਿੰਘ ਜੀ ਤੇ ਹੋਰ ਸਿੱਖ ਗੁਰੂ ਦੀ ਚੜ੍ਹਦੀ ਕਲਾ ਵਾਲੇ ਇੱਥੇ ਪਹੁੰਚੇ ਹੋਏ ਨੇ। ਇਹ ਜੋ ਹਫ਼ਤਾ ਸਾਡਾ ਸ਼ਹੀਦਾਂ ਨੂੰ ਉਹਨਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ ਤੇ ਨਿਸ਼ਾਨਾ ਸਾਡਾ ਕੀ ਹੈ, ਅਸੀਂ ਕੌਮ ਦੀ ਆਜ਼ਾਦੀ ਕਿਵੇਂ ਵੇਖਣੀ ਹੈ। ਸੋ ਅੱਜ ਡਾਕਟਰ ਸਾਹਿਬ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਸੋ ਆਪਾਂ ਸਾਰੇ ਇਸ ਗੱਲ ਲਈ ਬੜੇ ਸੁਭਾਗੇ ਹਾਂ ਕਿ ਡਾਕਟਰ ਸਾਹਿਬ ਨੂੰ ਇਹ ਸਮਾਂ ਸਾਨੂੰ ਡਾਕਟਰ ਸਾਹਿਬ ਦੇ ਨਾਲ ਗੱਲ ਕਰਨ ਲਈ ਮਿਲਿਆ ਹੈ। ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੇ ਆਵਾਜ਼ ਆਈ ਨਹੀਂ, ਜਿੰਨੇ ਬੈਠੇ ਨੇ ਇਹ ਤਾਂ ਆਸਮਾਨ ਤੱਕ ਗੂੰਜਣੀ ਚਾਹੀਦੀ ਹੈ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। It's my honor and privilege to be here. Whenever I look around, I see that the future of all the nations, all those minorities, those who are persecuted in history, those who are being persecuted, that lies in the hands of their generations, younger generations. You are flag bearers, you are standard bearers of Sikh nation. And certainly today, while we are here in Cleveland, Ohio, in this very serene environment of state of Ohio, in Cleveland, we should look towards that place, our sanctum sanctorum, Darbar Sahib. In the Ardas, every day, there are words which we repeat in Ardas. Sri Amritsar Ji de Ishnan, right? We all know that. What does it mean, Sri Amritsar Ji de Ishnan? Many add the word darshan as well, but in the original Ardas it is Sri Amritsar Ji de Ishnan. Can anybody tell when we say Sri Amritsar Ji de Ishnan, what does it mean? I don't know. Just tell. The Pakistan attacked the Golden Temple. Pakistan attacked. No, Golden Temple was attacked, but who attacked? Not Pakistan. Can anybody tell who attacked Darbar Sahib? Indian government.
Okay. Why did they attack Darbar Sahib? So sacred place of us, ਜਿਸ ਦੀ ਅਰਦਾਸ ਚ ਅਸੀਂ ਮੰਗਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, that is our desire. Every Sikh prays before Almighty. ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਹੇ ਮਹਾਰਾਜ ਤੁਸੀਂ ਸਾਨੂੰ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਦਰਬਾਰ ਸਾਹਿਬ, ਅਕਾਲ ਤਖਤ, ਉਸ ਪਵਿੱਤਰ ਧਰਤੀ ਦੇ ਦਰਸ਼ਨ ਦੀਦਾਰ ਇਸ਼ਨਾਨ ਬਖਸ਼ੋ. Can anybody tell ਕਿ ਕਿਹਨਾਂ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ, ਫਾਊਂਡੇਸ਼ਨ ਸਟੋਨ ਰੱਖਿਆ, ਕਿਹਨਾਂ ਨੇ ਦਰਬਾਰ ਸਾਹਿਬ ਬਣਾਇਆ, ਕਿਹਨਾਂ ਨੇ ਅਕਾਲ ਤਖਤ ਬਣਾਇਆ ਔਰ ਕਦੋਂ ਬਣਾਇਆ? ਐਨੀਬਡੀ, ਛੋਟਾ ਛੋਟਾ ਇਹ ਬਿਟ ਜਿਹੜਾ ਵੀ ਕੋਈ ਜਵਾਬ ਦੇ ਸਕਦੇ. ਹਰਮੰਦਰ ਸਾਹਿਬ, ਦਰਬਾਰ ਸਾਹਿਬ ਕਿਹਨਾਂ ਨੇ ਬਣਾਇਆ, ਕਿੰਨਾ ਚਿਰ ਪਹਿਲਾਂ ਬਣਿਆ? ਉਹ ਨਹੀਂ ਮੈਨੂੰ ਪਤਾ, ਪਰ ਗੁਰੂ ਰਾਮ the 1500s. 1500s, you can say. Yeah. And ਕਿਹਨਾਂ ਨੇ ਫਾਊਂਡੇਸ਼ਨ ਸਟੋਨ ਕਿਹਨਾਂ ਨੇ ਰੱਖਿਆ ਦਰਬਾਰ ਸਾਹਿਬ ਦਾ? ਹਾਂਜੀ, ਮੀਆਂ ਮੀਰ, ਸਾਈਂ ਮੀਆਂ ਮੀਰ ਜੀ. ਔਰ what is the beauty of ਜਿਹੜੇ ਤੁਸੀਂ ਦਰਬਾਰ ਸਾਹਿਬ ਗਏ ਹੋ, when you look at ਦਰਬਾਰ ਸਾਹਿਬ, ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਇੰਪ੍ਰੈਸ ਕਰਦੀ ਹੈ? ਕਿਹੜੀ ਚੀਜ਼? ਇੱਕ ਤਾਂ ਹੈ ਵੀ ਵੈਰੀ gigantic, very great structure, of course, but what impresses you most? ਤੁਸੀਂ ਬੇਟਾ ਗਏ ਹੋ ਦਰਬਾਰ ਸਾਹਿਬ? ਹਾਂਜੀ, ਕਿਹੜੀ ਚੀਜ਼ ਨੇ ਜਦੋਂ ਤੁਸੀਂ ਗਏ which affected you most? I don't know. ਨਹੀਂ, ਕੁਝ ਚੀਜ਼ ਜਿਹੜੇ ਤੁਹਾਡਾ impression, whatever, left a very deep impression on your mind. The gold. The gold? Yeah. Always the riches, huh? What else? The design. Design. So what was special in design which impressed? Like how big it is, like and unique it is. Okay. And like how good it looks. How good? Yes, beta. No problem. There are so many people. So many people, right? And selflessly serving, right? Seva karde ne, hai na? What else? Very good. They were all working together, I guess. All working together. All working together. Good. And can anybody tell how many doors are of Darbar Sahib? Yes? Four. Four doors. What does these 4 doors represent? इन्हां 4 दरवाज़ियां दा की मतलब है? हाँ जी. Any religion can come. Yeah, open to all. People from east, west, north, south. Anybody from the all 4 castes, Brahman, Kshatri, Vaishya, Shudra, open to all. When you look at the temples, ਤੁਸੀਂ Hindu ਮੰਦਰਾਂ ਚ ਜਾਓ, they have just one door which opens to the east most of the time, right? Or when you go to Makkah and all Muslims in the world, they pray towards the west. That is just one door. But here, the very message was clear that this house of God, when we say Hari Mandir, its mandir is not temple. When usually we say temple, in our minds there are idols, but pay ne, ਉਹਨਾਂ ਦੀ ਪੂਜਾ ਹੁੰਦੀ ਹੈ. But in the old Punjabi, mandir word was for house. ਤੁਹਾਡਾ ਜਿਹਦਾ ਕਿਸੇ ਦਾ ਬੜਾ ਚੰਗਾ ਘਰ ਹੋਣਾ, ਕਹਿੰਦੇ ਸੀ ਤੁਸੀਂ ਉੱਚੇ ਮੰਦਰਾਂ 'ਚ ਵੱਸਦੇ ਹੋ. ਚਬਾਰੇ ਵਾਲਾ ਘਰ ਹੋਣਾ, ਤੁਹਾਡਾ ਮੰਦਰ ਉੱਚਾ ਹੈ. So when Hari is for God. So house of God. ਸੋ ਜੇ ਰੱਬ ਸਾਰਿਆਂ ਦਾ ਹੈ, ਰੱਬ ਕੋਈ ਕਾਲੇ, ਚਿੱਟੇ, ਹਰੇ, ਪੀਲੇ ਕਿਸੇ 'ਚ ਕੋਈ ਡਿਫਰੈਂਸ਼ੀਏਸ਼ਨ ਨਹੀਂ ਕਰਦਾ, ਵੱਡੇ, ਲੰਬੇ, ਛੋਟੇ ਕਿਸੇ 'ਚ ਡਿਫਰੈਂਸ਼ੀਏਸ਼ਨ ਨਹੀਂ ਕਰਦਾ. ਸੋ ਹਰਿਮੰਦਰ ਸਾਹਿਬ ਦਾ ਮੈਸੇਜ ਇਹ ਸੀ ਕਿ ਵੀ ਇਹ ਸਭ ਦੇ ਲਈ ਖੁੱਲ੍ਹਾ, ਇਸ ਕਿਸੇ ਨੂੰ ਰੁਕਾਵਟ ਨਹੀਂ ਹੈ. ਕਹਿੰਦੇ ਜਿਵੇਂ ਪੈਂਜੇ ਨੇ ਦੱਸਿਆ ਕਿ ਸਾਈਂ ਮੀਆਂ ਮੀਰ ਏ ਮੁਸਲਿਮ, ਇਹ ਸੂਫੀ ਸੇਂਟ ਫਰੋਮ ਲਾਹੌਰ, ਗੁਰੂ ਅਰਜਨ ਸਾਹਿਬ ਇਨਵਾਈਟਡ ਸਾਈਂ ਮੀਆਂ ਮੀਰ, ਉਹਨਾਂ ਨੇ ਪਾਲਕੀ ਭੇਜੀ, ਵਿਦ ਆਨਰ ਉਹਨਾਂ ਨੂੰ ਲਿਆਂਦਾ ਕਿ ਤੁਸੀਂ ਜਿਹੜਾ ਇਸ ਦਾ ਫਾਊਂਡੇਸ਼ਨ ਸਟੋਨ ਰੱਖਣਾ ਹੈ. ਦੈਟ ਇਜ਼ ਵੈਰੀ ਯੂਨੀਕ. ਬਿਫੋਰ ਵੀ ਟਾਕ ਦੈਟ what happened in June 84 and Kallukara ਕੀ ਹੈ, we need to understand ਕਿ what is the importance of Darbar Sahib. And can anybody tell what happened to Guru Arjan Sahib, 5th Guru? Ultimately ਕੀ ਹੋਇਆ ਗੁਰੂ ਅਰਜਨ ਸਾਹਿਬ ਦੇ? ਗੁਰੂ ਅਰਜਨ ਦੇਵ ਜੀ ਸ਼ਹੀਦੀ ਕੋਈ ਦੱਸ ਸਕਦਾ ਹੈ ਕਿਵੇਂ ਉਹਨਾਂ ਦੀ ਸ਼ਹੀਦੀ ਹੋਈ ਗੁਰੂ ਅਰਜਨ ਸਾਹਿਬ ਦੀ?
learn from you rather. ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਹੈ, ਹੋਰ ਦੇਗ ਦੇ ਵਿੱਚ ਉਬਾਲਿਆ ਗਿਆ ਸੀ। ਹਾਂਜੀ। Can anybody tell ਕਿਉਂ ਸ਼ਹੀਦ ਕੀਤਾ ਗਿਆ ਗੁਰੂ ਅਰਜਨ ਸਾਹਿਬ ਨੂੰ? Because he would not give up his religion. ਹਾਂਜੀ ਬੇਟਾ ਉੱਚੀ ਬੋਲੋ। Because he would not give up his religion. ਹਾਂ, ਉਹਨਾਂ ਨੇ ਆਪਣਾ ਧਰਮ ਛੱਡਣ ਤੋਂ ਇਨਕਾਰ ਕੀਤਾ। ਹੋਰ ਕੋਈ ਦੱਸ ਸਕਦਾ? ਹੋਰ ਗੁਰੂ ਅਰਜਨ ਸਾਹਿਬ ਨੇ ਵੱਡਾ ਕੰਮ ਜਿਹੜਾ ਅਸੀਂ ਯਾਦ ਕਰਦੇ ਹਾਂ, ਜਿਹਦੇ ਨਾਲ ਸਾਡੇ ਗੁਰਦੁਆਰੇ ਬਣੇ ਨੇ, ਉਹ ਕੀ ਹੈ? ਉਹ ਕਿਹੜੀ ਗਿਫਟ ਹੈ ਗੁਰੂ ਅਰਜਨ ਸਾਹਿਬ ਦੀ? ਇੱਕ ਤਾਂ ਉਹਨਾਂ ਨੇ ਸਾਨੂੰ 4 ਦਰਵਾਜ਼ਿਆਂ ਵਾਲਾ ਹਰਮੰਦਰ ਸਾਹਿਬ ਰੱਬ ਦਾ ਘਰ ਦਿੱਤਾ ਹੈ। ਦੂਸਰਾ ਕੀ ਦਿੱਤਾ? ਸਭ ਤੋਂ ਵੱਡਾ ਖਜ਼ਾਨਾ ਕੀ ਹੈ ਜਿਹੜਾ ਅੱਜ ਵੀ ਸਾਡੇ ਕੋਲ ਹੈ? ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਜਦੋਂ ਹਰਮੰਦਰ ਸਾਹਿਬ ਕੰਪਲੀਟ ਹੋਇਆ, ਉਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਕੰਪਲੀਸ਼ਨ ਹੋਈ। ਔਰ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਕੈਨ ਐਨੀਬਡੀ ਟੈਲ ਹੂ ਵਾਸ ਦਾ ਫਸਟ ਗ੍ਰੰਥੀ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਹੈ ਦਰਬਾਰ ਹਰਮੰਦਰ ਸਾਹਿਬ? ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹੁਕਮਨਾਮਾ ਲਿਆ। ਹਾਂਜੀ ਬੇਟਾ, ਬਾਬਾ ਬੁੱਢਾ ਜੀ। ਸੋ ਥੀਜ਼ ਆਰ ਬੇਸਿਕ ਫੈਕਟਸ ਯੂ ਨੀਡ ਟੂ ਨੋ ਕਿ ਜਿਸ ਦਰਬਾਰ ਸਾਹਿਬ ਤੇ ਅੱਜ ਤੋਂ 33 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ, ਹੂ ਵਾਸ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੂ ਆਰਡਰਡ ਟਰੂਪਸ ਇਨਟੂ ਦਰਬਾਰ ਸਾਹਿਬ? ਇੰਦਰਾ ਗਾਂਧੀ। And can anybody tell who was the main general of the Indian army when the troops were ordered to attack? ਹਾਂਜੀ, ਉਹ ਸਿੱਖਾਂ ਦੇ ਜਰਨੈਲ ਸੀ ਜਿਨ੍ਹਾਂ ਨੇ ਡਿਫੈਂਡ ਕੀਤਾ। ਬਟ who was the general of Indian army who was later on punished by Jinda Sukha for that sacrilege? General Vaidya. So General Vaidya was the commander-in-chief of Indian army and Indira Gandhi was the one who ordered. Or what happened? ਦਰਬਾਰ ਸਾਹਿਬ ਤੇ ਜਦੋਂ 33 ਸਾਲ ਪਹਿਲਾਂ ਹਮਲਾ ਹੋਇਆ, what happened? ਜਦੋਂ ਫੌਜ ਆਂਦੀ ਹੈ, ਉਹਨਾਂ ਨੇ ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਡਿਸਟਰੋਏ ਕੀਤਾ ਹੈ। ਦਰਬਾਰ ਸਾਹਿਬ ਜਿਸ ਦੀ ਅਸੀਂ ਗੱਲ ਕੀਤੀ ਹੈ, 300 ਤੋਂ ਜ਼ਿਆਦਾ ਗੋਲੀਆਂ ਦਰਬਾਰ ਸਾਹਿਬ ਦੇ ਉੱਤੇ ਲੱਗੀਆਂ। ਔਰ ਕਿਹੜਾ ਦਿਨ ਸੀ ਜਿਸ ਦਿਨ ਹਮਲਾ ਕੀਤਾ? What was the day in June 84? ਹਾਂਜੀ, June 6th was the final when the so-called operation Blue Star ended. ਉਹਨਾਂ ਨੇ ਜਿਹੜਾ ਮੇਨ ਅਟੈਕ ਕੀਤਾ, that was on June 3rd, 3 ਜੂਨ ਨੂੰ। ਔਰ ਕੀ ਸੀਗਾ 3 ਜੂਨ ਨੂੰ? ਕਿਹੜਾ ਦਿਨ ਸੀ? ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਹੁਣ this is very important. ਜਦੋਂ ਅਸੀਂ had anybody heard the word Holocaust? What does Holocaust means? Yeah. Yes. When the German forced people to work for them. Yes. And they killed a lot of people. Yeah. Have any of you been to Washington DC and has you seen Holocaust Museum? Any of you? Had anybody? Yes, you had been to Washington? Yes. Have you seen Holocaust Museum? No. Actually, Holocaust, and when my little sister has mentioned that during the Second World War or during all that time in Nazi Germany, millions and millions Jews who are also a minority like us killed by Nazis, not only in Germany, when German forces went to all over Europe, that was Ukraine, Poland, Serbia, everywhere. And over 6 million Jews were killed in gas chambers and concentration camps, and that is called Holocaust. And the Punjabi word for this, much before Holocaust, in 18th century, keda sada shabad hai? Kallukara. Have you heard this word, Kallukara? So Kallukara is a Punjabi word, and we say Kallukara when two forces fight. Both are equal, of equal strength. We don't regret dying. We consider it as a chivalry, whoever dies fighting. But when innocent women, children, old people, non-war combatants, they are killed, we call it as Kallukara or Holocaust, and today it is called genocide, ethnic cleansing. These all are the words of 20th century. So we had already faced Kallukaras in 18th century, Vadda Kallukara, Chota Kallukara, and in June 84, we have two part of history of that week. On one hand is the
story of bravery, story of defiance, story of courage, story of chivalry. And can anybody tell who were those brave Singhs, those who fought back the Indian army with the spirit of the Sikh to the last breath and bullet without giving up, and those who told Indian army, what does it mean, sawa lakh se ek ladaun? Can anybody tell three names, those who were brave Singhs, those who fought the Indian army? कौन सन जिन्हां ने उस हमले दा मुकाबला कीता पूरी बहादुरी दे नाल? जून 84 33 साल पहला जदों फौज ने हमला कीता दरबार साहिब ते संत बाबा जरनैल सिंह जी, ठीक है ना सुनिया तुसी? संत बाबा जरनैल सिंह जी खालसा पिंडरां वाले, he was the one who led those Bahadur Singhs, those who fought against the army. Who were other two? एक जनरल जिन्हां दा नाम भैन जी ने लिया सी. Who was that great general who organized the defense of Darbar Sahib? General Subek Singh. Yeah, he was a rather dismissed army general. He was a great hero of war of Bangladesh. He was the one who led Indian army and made Pakistan to surrender. 90,000 Pakistani soldiers surrendered in that. But he was very disgracefully dismissed from the army. And then he realized that the country for which I have sacrificed everything is not my country. And he came and offered his services to Sant Pindran wale. उन्होंने कहा जी मैं देख लिया ਸਾਡੇ ਨਾਲ ਬਹੁਤ ਬੇਇਨਸਾਫੀ ਹੁੰਦੀ ਹੈ, ਹੁਣ ਮੈਂ ਸਾਰੀ ਜ਼ਿੰਦਗੀ ਇਹਨਾਂ ਦੇ ਲਈ ਪਹਿਲਾਂ ਲੜਿਆ, ਹੁਣ ਮੈਂ ਪੰਥ ਦੇ ਲਈ ਲੜਾਂਗਾ. And who was the third young man who was there, who was, I can give a clue, he was president of Sikh Student Federation at that time as well. Who was that one who, as these three names, ਤੁਸੀਂ ਆਪਣੇ ਬਹੁਤ ਸਾਰੇ ਗੁਰਦੁਆਰਿਆਂ 'ਚ ਜਦੋਂ ਦੇਖੋਗੇ ਪਿਕਚਰਸ ਵੀ ਸ਼ਹੀਦਾਂ ਦੀਆਂ, that these three Singhs, they stand out. And who was the third one? Bhai Amrik Singh. Very good, very good. Bhai Amrik Singh. So, on one hand, we have this pride that Sade Singh Juje 72 घंटे for 72 hours, they didn't let Indian army come closer to Darbar Sahib. They could enter Darbar Sahib only with the tanks, armed personal carriers, Vijanta tanks they used. They used poisonous gas. They used naval divers. Those who dived into the Harmandir Sarovar tried to swim across to Harmandir Sahib. They used everything, but still they were not able to come. And that is the gallantry, that is the bravery of the Singhs, which has again told to the world that we are the same Singhs. Je Chali Singh ਚਮਕੌਰ ਦੀ ਗੜੀ 'ਚ ਉਹਨਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਅੱਜ ਵੀ ਉਹੀ ਸਿੰਘ ਨੇ. But what did Indian army did then? Thousands upon thousands, ਜਿਵੇਂ ਮੈਂ ਪਹਿਲਾਂ ਕਿਹਾ ਕਿ ਜਦੋਂ ਹਮਲਾ ਕੀਤਾ 3 ਜੂਨ ਨੂੰ, ਉਹ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ. ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਜਿਨ੍ਹਾਂ ਦੇ ਵਿੱਚ ਛੋਟੇ ਛੋਟੇ ਬੱਚੇ, ਬੀਬੀਆਂ, ਬਜ਼ੁਰਗ ਸਨ, ਉਹ ਦਰਸ਼ਨਾਂ ਲਈ ਆਏ ਹੋਏ ਸੀ. So they were killed indiscriminately. Thousands were killed. And the attack was not on Darbar Sahib on that day. 37 other Sikh historical gurdwaras were attacked on the night of June 3rd. 37 ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਹੈ. ਕੱਲੇ ਟੈਂਕ ਜਿਹੜੇ ਨੇ ਦਰਬਾਰ ਸਾਹਿਬ 'ਚ ਨਹੀਂ ਲਿਆਂਦੇ. 3 more other gurdwaras. ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ. So that was like a beginning of a total war against the Sikhs. There was one message that makes Sikhs kneel on their knees before the government. What is the beauty of the Sikhi? The beauty of a Sikh is challenge, defiance, not submitting before terror, not submitting before anything being done wrong. Sikh da matlab hai courage. Sikh doesn't mean just ਕਿ ਅਸੀਂ ਪਾਠ ਕਰ ਲਿਆ, ਨਿਤਨੇਮ ਕਰ ਲਿਆ, ਬਹੁਤ ਚੰਗਾ ਅਸੀਂ ਸਿੱਖੀ ਬਾਣਾ ਪਹਿਨ ਲਿਆ. Of course, these are the things which Guru wants us to be like. But Guru wants us to be Sant Sipahi. Can anybody tell what does Sant Sipahi means? When we say कि Sikh एक Sant Sipahi है. So what does Sant Sipahi means? Anybody? Sant Sipahi. हाँ जी.
ਕਿ ਆਪਣਾ ਸੰਤ ਮੀਨਸ ਹੈ ਕਿ ਆਪਣੇ ਨਿਤਨੇਮ ਕਰਨਾ, ਬਾਣੀ ਪੜ੍ਹਨਾ, ਇੱਕ ਚੰਗਾ ਆਪਣਾ ਮਨ ਰੱਖਣਾ, ਹਿਰਦਾ ਮਾੜਿਆਂ ਦੀ ਹੈਲਪ ਕਰਨਾ, ਦੁਖੀਆਂ ਦੀ ਹੈਲਪ ਕਰਨਾ, ਕਮਜ਼ੋਰਾਂ ਦੀ। ਤੇ ਸਿਪਾਹੀ ਮੀਨਸ ਵੀ ਕਦੀ ਵੀ ਜ਼ਰੂਰਤ ਪਵੇ ਤੇ ਉਹ ਹਮੇਸ਼ਾ ਆਪਣੇ ਧਰਮ ਲਈ, ਆਪਣੀ ਕੌਮ ਲਈ ਤੇ ਦੂਜਿਆਂ ਦੀ ਕੌਮ ਵਾਸਤੇ ਵੀ ਖੜਾ ਹੋ ਸਕੇ। ਇਹ ਨਹੀਂ ਆ ਕਿ ਉਹ ਜਿਹੜਾ ਕੋਈ ਤਕਲੀਫ 'ਚ ਆ ਉਹ ਮੁਸਲਿਮ ਆ, ਸਿੱਖ ਆ ਜਾਂ ਹਿੰਦੂ ਆ। ਜਿੱਦਾਂ ਸਾਡੇ ਗੁਰੂਆਂ ਨੇ ਦੂਜਿਆਂ ਦੇ ਧਰਮਾਂ ਵਾਸਤੇ ਜਾਨ ਦਿੱਤੀ ਆ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਸੇ ਤਰ੍ਹਾਂ ਹੀ ਹਰ ਇੱਕ ਚੰਗੇ ਸਿੱਖ ਦਾ ਇਹ ਫਰਜ਼ ਆ ਕਿ ਉਹ ਆਪਣਾ ਜ਼ੁਲਮ ਦੇ ਵਾਸਤੇ ਡਟ ਕੇ ਆਪਣਾ ਮੁਕਾਬਲਾ ਕਰੇ ਤੇ ਖੜਾ ਹੋਵੇ। ਦੈਟ ਮੀਨਸ ਸਿਪਾਹੀ ਟੂ। ਬਿਲਕੁਲ ਜੀ ਨੇ ਬਹੁਤ appropriate explain ਕੀਤਾ। If one line I have to say, Sant Sipahi means a Sikh should have the wisdom of a saint and the courage of a soldier। ਹੁਣ ਸੰਤ 'ਚ ਵਿਜ਼ਡਮ ਹੈ, ਤੁਸੀਂ ਹਰ ਇੱਕ ਦਾ ਭਲਾ ਮੰਗਦੇ ਹੋ, ਅਸੀਂ 2 ਵੇਲੇ ਦੀ ਅਰਦਾਸ ਸਰਬੱਤ ਦਾ ਭਲਾ ਮੰਗਦੇ, ਬਟ ਸਿੱਖ ਡਜ਼ਨਟ ਮੀਨ ਕਿ ਉਹਨੇ ਮਾੜਾ ਲੈ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਉਹਦੇ ਸਾਹਮਣੇ ਜ਼ੁਲਮ ਹੋ ਰਿਹਾ ਉਹਨੇ ਅੱਖਾਂ ਬੰਦ ਕਰ ਲੈਣੀ। ਕਰੇਜ ਆਫ ਏ ਸੋਲਜਰ, ਜਦੋਂ ਉਹਨੂੰ ਲੋੜ ਪਏ। ਲੁੱਕ ਐਟ ਬਾਬਾ ਦੀਪ ਸਿੰਘ, ਇਨ ਵਿਚ ਏਜ ਉਹ ਦਮਦਮਾ ਸਾਹਿਬ ਤੋਂ ਤੁਰੇ, ਉਹਨਾਂ ਨੂੰ ਪਤਾ ਲੱਗਾ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਆ ਕੇ ਉਹਨਾਂ ਨੇ ਸ਼ਹੀਦੀ ਦਿੱਤੀ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ। ਐਂਡ ਈਵਨ ਇਨ ਟੂਡੇਜ਼ ਸਟਰਗਲ ਇਨ ਥੀਸ 33 years, lot of sacrifices, ਜਿਹਦੇ 'ਚ old, young, all they joined hands for the sake of the Sikhi। ਸੋ ਮੈਂ ਜਿਹੜਾ ਇਹੀ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਹੋਪ ਹੋ ਪੰਥ ਦੀ। Don't consider yourself ਕਿ ਵੀ ਤੁਸੀਂ ਬਹੁਤ ਛੋਟੇ ਹੋ, ਤੁਸੀਂ ਕੁਛ ਨਹੀਂ ਕਰ ਸਕਦੇ। Always remember how old were ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ when they were bricked alive in the ਸਰਹੰਦ ਦੀਆਂ ਨੀਹਾਂ। ਕਿੰਨੀ ਉਮਰ ਸੀ ਉਹਨਾਂ ਦੀ? ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਛੋਟੇ ਬੇਟੇ। ਹਾਂਜੀ ਬੇਟੇ। ਸਾਹਿਬਜ਼ਾਦਾ ਫਤਿਹ ਸਿੰਘ 9 ਸਾਲ ਦੇ ਸੀ ਤੇ ਜ਼ੋਰਾਵਰ ਸਿੰਘ 11 ਸਾਲ ਦੇ। ਇਹ ਬੇਟਾ ਥੋੜਾ ਬਹੁਤ ਕਈ ਵਾਰੀ ਵੇਰੀ ਕਰਦਾ ਹੈ। ਹਾਂ 7 ਤੇ 9 ਸਾਲ ਦੇ। ਸਾਹਿਬਜ਼ਾਦਾ ਜ਼ੋਰਾਵਰ ਸਿੰਘ 9 ਸਾਲ ਦੇ ਸੀ, ਸਾਹਿਬਜ਼ਾਦਾ ਫਤਿਹ ਸਿੰਘ 7 ਸਾਲ ਦੇ ਸੀ। ਹੁਣ ਤੁਸੀਂ ਸਾਰੇ ਆਲਮੋਸਟ 7 ਤੇ 9 ਸਾਲ ਤੋਂ ਉੱਪਰ ਹੀ ਹੋਵੋਗੇ ਛੋਟਿਆਂ ਨੂੰ ਛੱਡ ਕੇ, ਰਾਈਟ? ਸੋ ਜੇ ਉਹ ਇੰਨੇ ਪੱਕੇ ਸੀ ਆਪਣੇ ਫੇਥ 'ਚ ਕਿ ਉਹਨਾਂ ਨੇ ਸ਼ਹੀਦੀ ਦੇ ਦਿੱਤੀ, ਨੀਹਾਂ 'ਚ ਚਿਣੇ ਗਏ, ਧਰਮ ਨਹੀਂ ਛੱਡਿਆ, ਸੋ ਤੁਸੀਂ ਬਹੁਤ ਚੰਗੇ ਬੱਚੇ ਹੋ। ਤੁਹਾਨੂੰ ਇੱਕ ਅੱਛਾ ਮੌਕਾ ਰੱਬ ਨੇ ਦਿੱਤਾ ਹੈ। ਅਮਰੀਕਾ ਵਰਗੀ ਜਿਹੜੀ ਦੁਨੀਆ ਦੀ ਇੱਕ ਬਹੁਤ ਖੂਬਸੂਰਤ ਥਾਂ ਹੈ, ਤੁਹਾਨੂੰ ਮਿਲਣ ਦਾ, ਜਿਹੜਾ ਆਉਣ ਦਾ। ਤੁਹਾਡੇ ਪੇਰੈਂਟਸ ਨੇ ਕਿੰਨੀ ਸਟਰਗਲ ਕੀਤੀ, ਪਹਿਲੀ ਜਨਰੇਸ਼ਨ ਆਈ, ਔਡ ਜੌਬਸ ਕੀਤੇ, ਤੁਹਾਡੇ ਕੋਲ ਬਹੁਤ ਅਪਰਚੁਨਿਟੀਜ਼ ਨੇ, ਤੁਹਾਡੇ ਕੋਲ ਚੰਗੀ ਸਕੂਲਿੰਗ ਹੈ, ਤੁਹਾਡੇ ਕੋਲ ਚੰਗਾ ਰਹਿਣ ਸਹਿਣ ਹੈ। ਸੋ 2 ਗੱਲਾਂ ਹਮੇਸ਼ਾ ਯਾਦ ਰੱਖੋ। ਇੱਕ ਤਾਂ ਗੈਟ ਦਾ ਬੈਸਟ ਐਜੂਕੇਸ਼ਨ। ਜਿਹੜੀਆਂ ਮਾਈਨੋਰਿਟੀਜ਼ ਹੁੰਦੀਆਂ ਉਹਨਾਂ ਦੀ ਇਹ ਟ੍ਰੈਜਡੀ ਹੁੰਦੀ ਹੈ ਕਿ ਮੈਜੋਰਿਟੀਜ਼ ਉਹਨਾਂ ਦੇ ਉੱਤੇ ਜ਼ੁਲਮ ਕਰਦੀਆਂ। ਇੱਥੇ ਨੇਟਿਵ ਅਮਰੀਕਨਸ ਨਾਲ ਕੀ ਹੋਇਆ, ਬਲੈਕਸ ਨਾਲ ਕੀ ਹੋਇਆ, ਹੁਣ ਬਹੁਤ ਸਾਰੀਆਂ ਥਾਵਾਂ ਤੇ ਮਾਈਨੋਰਿਟੀਜ਼ ਨਾਲ ਕੀ ਹੁੰਦਾ, ਜਿਊਜ਼ ਨਾਲ ਕੀ ਹੋਇਆ। ਸੋ ਮਾਈਨੋਰਿਟੀਜ਼ ਦੀ ਸਰਵਾਈਵਲ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਵਿਦ ਐਜੂਕੇਸ਼ਨ। ਤੁਸੀਂ ਗੈਟ ਦਾ ਬੈਸਟ ਐਜੂਕੇਸ਼ਨ, ਬੀ ਗੁੱਡ ਡਾਕਟਰਸ, ਇੰਜੀਨੀਅਰਸ, ਬਟ ਨਾਟ ਇਨ ਥੀਸ ਪ੍ਰੋਫੈਸ਼ਨਸ ਓਨਲੀ। ਜੁਆਇਨ ਪੋਲੀਟੀਕਲ ਸਾਇੰਸ, ਜੁਆਇਨ ਜਰਨਲਿਜ਼ਮ, ਜੁਆਇਨ law, other fields, ਕਿਉਂਕਿ ਮਾਈਨੋਰਿਟੀਜ਼ ਨੇ ਆਪਣੇ ਗੁਣਾਂ ਨਾਲ ਐਕਸੈਲ ਕਰਨਾ। ਸੋ ਇੱਕ ਤਾਂ ਆਪਣੀ ਐਜੂਕੇਸ਼ਨ ਜਿਹੜੀ ਹੈ, be on the top of the line. A Sikh means to be on the top of everything. Sikh is not a third rater. Sikh is the first class first everywhere. Sports 'ਚ excel ਕਰੋ, ਪੜ੍ਹਾਈ 'ਚ excel ਕਰੋ, but at the same time never forget that who we are. ਅਸੀਂ ਕੀ ਹੈ, ਸਾਡਾ ਇੰਨਾ ਅੱਛਾ ਧਰਮ ਹੈ। ਸਿੱਖੀ ਇੱਕ ਪ੍ਰਾਈਡ ਹੈ ਸਾਡੇ ਲਈ। ਅਸੀਂ ਕਿਸੇ ਦਾ ਧਰਮ ਤਬਦੀਲ ਨਹੀਂ ਕਰਦੇ, ਅਸੀਂ ਕਿਸੇ ਤੇ ਜ਼ੁਲਮ ਨਹੀਂ ਕੀਤਾ। ਐਂਡ ਆਵਰ ਬਿਊਟੀ ਇਜ਼ ਇਨ the 18th century we suffered in the hands of Muslims for a century, but when we got the political power we shared it with the Muslims, with the Hindus, with the Christians. Today our fight is not against the Hindus. Never be misled, ਇਹ ਕੋਈ ਹਿੰਦੂ ਸਿੱਖਾਂ ਦੀ ਲੜਾਈ ਨਹੀਂ ਸੀ। It was against the Indian state which is tyrannical, ਜਿਹੜੀ ਜ਼ੁਲਮ ਕਰਦੀ ਹੈ। ਸੋ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਆਪਣਾ ਦੇਸ਼ ਬਣਾਉਣਾ ਹੈ ਕਿਉਂਕਿ ਸਾਡਾ ਗੁਜ਼ਾਰਾ ਨਹੀਂ ਹੈ, ਜੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਸਕਦਾ ਹੈ, ਸਾਡੀ ਇੱਕ ਪੂਰੀ ਜਨਰੇਸ਼ਨ ਮਾਰ ਕੇ ਮੁਕਾ ਦਿੱਤੀ ਆ ਉਹਨਾਂ ਨੇ। ਜਿਹੜੇ ਬਾਕੀ ਬਚੇ, ਤੁਸੀਂ ਪੰਜਾਬ 'ਚ ਜਿੰਨੇ ਜਾਂਦੇ ਦੇਖੋਗੇ ਕਿ ਤੁਹਾਡੇ ਕਜ਼ਨਸ, ਪਿੰਡ 'ਚ ਰਹਿਣ ਵਾਲੇ ਦੂਜੇ, ਡਰੱਗਸ ਕੌਣ ਲਿਆਇਆ ਪੰਜਾਬ ਦੇ ਵਿੱਚ? ਕਿਹਨੇ ਲਿਆਂਦੀਆਂ?
ਮਤਲਬ ਉਹਨਾਂ ਨੇ ਤੁਹਾਡੇ ਇੱਕ ਜਨਰੇਸ਼ਨ ਵੈਸੇ ਮਾਰ ਦਿੱਤੀ, ਦੂਸਰੀ ਵੈਸੇ ਡਰੱਗੀ ਬਣਾ ਦਿੱਤੀ। ਸੋ ਕੁੱਲ ਮਿਲਾ ਕੇ ਜਿਹੜੀ ਇਸ ਵੇਲੇ ਹੋਪ ਹੈ ਉਹ ਬਾਹਰ ਹੈ, ਔਰ ਇਹ ਗੁਰੂ ਦੀ ਕਿਰਪਾ ਹੈ ਕਿ 5 ਮਿਲੀਅਨ 50 ਲੱਖ ਦੇ ਕਰੀਬ ਸਿੱਖ ਬਾਹਰ ਰਹਿੰਦੇ ਨੇ ਭਾਰਤ ਤੋਂ, ਔਰ ਸਾਰੇ ਪ੍ਰੋਸਪਰਸ ਨੇ। ਤੁਸੀਂ ਸੋਹਣੇ ਗੁਰਦੁਆਰੇ ਬਣਾ ਰਹੇ ਹੋ, ਅਸੀਂ ਆਪਣੀ ਪੰਜਾਬੀ ਜ਼ਬਾਨ ਸਿੱਖਦੇ ਹਾਂ। ਇਹ ਐਫਰਟ ਹੈ ਸਾਰਿਆਂ ਦਾ ਕਿ ਜਿਹੜੇ ਤੁਹਾਨੂੰ ਸਿੱਖੀ ਨਾਲ ਜੋੜਨ ਵਾਲੇ ਤੁਹਾਡੇ ਟੀਚਰਸ, ਗੁਰਦੁਆਰੇ ਦੇ ਪ੍ਰਬੰਧਕ, ਪ੍ਰਧਾਨ ਸਾਹਿਬ ਨੇ, ਤੇ ਇੱਕ ਐਫਰਟ ਹੈ। ਬਟ ਸਭ ਤੋਂ ਜ਼ਿਆਦਾ ਰੋਲ ਤੁਹਾਡਾ ਆਪਣਾ ਹੋਏਗਾ। ਸ਼ੋ ਇੰਟਰਸਟ ਇਨ ਇਟ। ਜਦੋਂ ਤੁਸੀਂ ਕਲਾਸ 'ਚ ਆਉਂਦੇ ਹੋ, ਡੋਂਟ ਥਿੰਕ ਕਿ ਵੀ ਤੁਹਾਡੇ ਮੰਮੀ ਡੈਡੀ ਤੁਹਾਨੂੰ ਬਦੋ-ਬਦੀ ਲੈ ਆਏ। ਨਹੀਂ, ਇਹ ਤੁਹਾਡੀ ਹਿਸਟਰੀ ਹੈ। ਜੇ ਤੁਸੀਂ ਜਾਣੋਗੇ ਨਹੀਂ ਤੁਸੀਂ ਕੌਣ ਹੋ, ਔਰ ਇਹਦੇ 'ਚ ਤੁਹਾਨੂੰ ਫਖਰ ਨਿਕਲੇਗਾ। ਸਾਡੇ ਕੋਲ ਫਖਰ ਹੈ ਕਿ 7 ਤੇ 9 ਸਾਲ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨੀਹਾਂ 'ਚ ਚਿਣੇ ਗਏ, ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ। ਸਾਡੇ ਕੋਲ ਫਖਰ ਹੈ ਕਿ ਜੂਨ 84 'ਚ ਬੇਸ਼ੱਕ ਇੰਡੀਅਨ ਆਰਮੀ ਨੇ ਹਮਲਾ ਕੀਤਾ, ਪੋਇਜ਼ਨਸ ਗੈਸ ਯੂਜ਼ ਕੀਤੀ, ਟੈਂਕ ਤੋਪਾਂ ਯੂਜ਼ ਕੀਤੀਆਂ, ਸਾਡੇ ਸਿੰਘ ਜੂਝੇ, ਦੁਸ਼ਮਣ ਦਾ ਜਿਹੜੇ ਦੰਦ ਖੱਟੇ ਕੀਤੇ। ਅੱਜ ਵੀ ਜੇ ਅਸੀਂ ਜਿਹੜੇ ਜੇਲ੍ਹਾਂ 'ਚ ਨੇ ਸਾਡੇ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਉਹਨਾਂ ਨੂੰ ਜਦੋਂ ਜੇਲ੍ਹ 'ਚ ਲਿਆਂਦਾ ਜਾਂਦਾ, ਪੇਸ਼ੀ 'ਚ ਪੈਰਾਂ 'ਚ ਉਹਨਾਂ ਦੇ ਬੇੜੀਆਂ ਹੁੰਦੀਆਂ ਨੇ, ਹੱਥਾਂ 'ਚ ਹੱਥਕੜੀਆਂ ਹੁੰਦੀਆਂ ਨੇ, ਪਰ ਉਹ ਬੁਲੰਦ ਖਾਲਿਸਤਾਨ ਜ਼ਿੰਦਾਬਾਦ। ਉਹਨਾਂ ਦੇ ਜਿਹੜੇ ਆਲੇ ਦੁਆਲੇ ਹੁੰਦੇ ਨੇ ਸਿਕਿਉਰਿਟੀ ਵਾਲੇ, ਉਹ ਲੱਗਦੇ ਨੇ ਵੀ ਸਲੇਵ ਨੇ, ਉਹ ਇੰਨੀ ਆਜ਼ਾਦੀ ਸਪਿਰਿਟ ਵਾਲੇ ਹੁੰਦੇ ਨੇ। ਸੋ ਇਹ ਇੱਕ ਬੇਸਿਕ ਪਾਰਟ ਹੈ। ਬੈਸਟ ਐਜੂਕੇਸ਼ਨ, ਆਪਣੀ ਸਿੱਖੀ ਬਾਰੇ ਜਾਣੋ, ਔਰ ਹਮੇਸ਼ਾ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖੋ। ਔਰ ਜਿਹੜੇ ਬੱਚੀਆਂ ਤੁਸੀਂ ਗੁਰੂ ਦੇ ਵਿੱਚ ਵਿਸ਼ਵਾਸ ਰੱਖੋਗੇ, ਜ਼ਿੰਦਗੀ 'ਚ ਵੀ ਕਾਮਯਾਬ ਹੋਵੋਗੇ। ਜ਼ਿੰਦਗੀ 'ਚ ਆਪਣੀ ਐਜੂਕੇਸ਼ਨ 'ਚ ਵੀ, ਆਪਣੀ ਫੈਮਿਲੀ ਲਾਈਫ 'ਚ ਵੀ, ਆਪਣੇ ਐਲਡਰਸ ਦਾ ਸਤਿਕਾਰ ਕਰੋ, ਆਪਣੇ ਪੇਰੈਂਟਸ ਦਾ। ਰੱਬ ਤੋਂ ਬਾਅਦ ਦੂਸਰਾ ਦਰਜਾ ਪੇਰੈਂਟਸ ਦਾ ਹੁੰਦਾ ਹੈ, ਜਿਹੜਾ ਸਾਨੂੰ ਦੁਨੀਆ 'ਚ ਲੈ ਕੇ ਆਉਂਦੇ ਨੇ, ਸਾਨੂੰ ਪਾਲਦੇ ਨੇ, ਸਸਟੇਨ ਕਰਦੇ ਨੇ। ਹਮੇਸ਼ਾ ਬੀ ਰਿਸਪੈਕਟਫੁਲ, ਲਿਸਨ ਟੂ ਯੋਰ ਪੇਰੈਂਟਸ। ਕੋਈ ਵੀ ਤੁਹਾਨੂੰ ਪ੍ਰੋਬਲਮਸ ਹੁੰਦੀਆਂ ਨੇ, ਸਕੂਲਾਂ 'ਚ ਨੇ, ਕੋਈ ਬੁਲਿੰਗ ਪ੍ਰੋਬਲਮ ਹੈ, ਕੋਈ ਹੋਰ ਹੈ, ਡਿਸਕਸ ਇਟ ਵਿਦ ਯੋਰ ਫੈਮਲੀਜ਼। ਹਾਂਜੀ ਹਾਂਜੀ। ਸੋ ਐਨੀਵੇ, ਐਨੀ ਕੁਐਸਚਨ? ਮੇਰਾ ਖਿਆਲ ਹੈ ਦੀਵਾਨ ਦਾ ਵੀ ਚੱਲ ਰਿਹਾ, ਟਾਈਮ ਹੋ ਰਿਹਾ, ਔਰ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ। ਔਰ ਰੀਅਲੀ ਆਈ ਥੈਂਕ ਐਵਰੀਬਡੀ ਟੂ ਬੀ that you are here. Any quick question, just for a minute or two, I'll appreciate. Then ਅਸੀਂ ਸਾਰੇ ਦੀਵਾਨ 'ਚ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।